Viewers, welcome back in our program. And Dr. Saab, ਹੁਣ ਸਵਾਲ ਜਵਾਬ ਦਾ ਸੈਸ਼ਨ ਅੱਜ 18 ਜੁਲਾਈ 2013 3 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਕੀ ਹੈ। 18 ਜੁਲਾਈ 1982 ਨੂੰ ਜਦੋਂ ਕਿ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜਾ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਸੀ, ਇੱਕ ਜੀਪ ਗੁਰਦੁਆਰਾ ਸਾਹਿਬ ਵੱਲ ਜਾ ਰਹੀ ਸੀ। ਪੁਲਿਸ ਨੇ ਜੀਪ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ, ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਜੀਪ ਦੇ ਵਿੱਚ ਬੈਠੇ ਸੀ ਜੀ। ਤੇ ਉਹਨਾਂ ਦੀ ਜ਼ਮਾਨਤ ਦੇ ਲਈ ਅਗਲੇ ਦਿਨ ਜਦੋਂ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਬਾਬਾ ਠਾਰਾ ਸਿੰਘ ਉਹ ਗਏ ਤੇ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਫੌਰਨ ਜਿਹੜੇ ਨੇ ਅੰਮ੍ਰਿਤਸਰ ਪਹੁੰਚੇ ਔਰ ਉਹਨਾਂ ਨੇ ਉਦੋਂ ਹੀ ਐਲਾਨ ਕੀਤਾ ਕਿ ਵੀ ਅਸੀਂ ਮੋਰਚਾ ਲਾ ਰਹੇ ਹਾਂ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਦੀ ਰਿਹਾਈ ਲਈ। ਔਰ ਪਹਿਲਾ ਜਥਾ ਉਹਨਾਂ ਨੇ ਉਸੇ ਦਿਨ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਰਵਾਨਾ ਕੀਤਾ ਔਰ ਬਾਅਦ ਦੇ ਵਿੱਚ 25 ਜੁਲਾਈ ਨੂੰ ਇਸ ਮੋਰਚੇ ਨੂੰ ਹੀ ਜਿਹੜਾ ਸੰਤ ਪਿੰਡਾਂ ਵਾਲਿਆਂ ਨੇ ਸ਼ੁਰੂ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ ਨੇ ਵੀ ਅਪਣਾਇਆ। ਫਿਰ ਇਹ ਧਰਮ ਯੁੱਧ ਮੋਰਚੇ ਦਾ ਨਾਂ ਇਹਨੂੰ ਮਿਲ ਗਿਆ। ਪਹਿਲਾਂ ਇਹਦੀਆਂ ਮੰਗਾਂ 32-35 ਸੀ, ਫਿਰ ਵੱਧ ਗਈਆਂ, ਫਿਰ ਅਲਟੀਮੇਟਲੀ ਅਨੰਦਪੁਰ ਸਾਹਿਬ ਦਾ ਮਤਾ ਇਹ ਧਰਮ ਯੁੱਧ ਮੋਰਚੇ ਦੀ ਮੰਗ ਬਣੀ। ਔਰ ਜਦੋਂ ਜੂਨ ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਭਾਰਤੀ ਫੌਜ ਨੇ ਧਾਵਾ ਬੋਲਿਆ ਉਦੋਂ ਇਹ ਧਰਮ ਯੁੱਧ ਮੋਰਚਾ ਹੀ ਚੱਲ ਰਿਹਾ ਸੀ। 18 ਜੁਲਾਈ 1986 ਨੂੰ ਪੰਜਾਬ ਦੇ ਵਿੱਚ ਹੁਣ ਅੱਜ ਮੈਂ ਸੁਰਜੀਤ ਸਿੰਘ ਬਰਨਾਲੇ ਦਾ ਇੱਕ ਬਿਆਨ ਲੱਗਾ ਹੋਇਆ ਜਿਹੜਾ ਚੀਫ ਮਿਨਿਸਟਰ ਰਿਹਾ ਉਹਦੇ 'ਚ ਉਹਨੇ ਕਿਹਾ ਕਿ ਜੀ ਕੰਮ ਉਹ ਕਰਨਾ ਚਾਹੀਦਾ ਕਿ ਲੋਕ ਯਾਦ ਰੱਖਣ। ਤੇ ਮੇਰੇ ਮਨ 'ਚ ਆਇਆ, ਮੈਂ ਕਿਹਾ ਜੋ ਕਰਤੂਤਾਂ ਤੂੰ ਕਰਕੇ ਗਿਆ ਚੀਫ ਮਿਨਿਸਟਰ ਉਹ ਵੀ ਯਾਦ ਰੱਖਣ ਵਾਲੀਆਂ ਹੀ ਨੇ। ਲੌਂਗੋਵਾਲ ਸਮਝੌਤਾ ਕਰਵਾਉਣ 'ਚ ਇਹਨੇ ਬਲਵੰਤ ਸਿੰਘ ਨੇ ਔਰ ਰਤਰ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਪ੍ਰਿਤਪਾਲ ਸਿੰਘ ਕਪੂਰ, ਇਹਨਾਂ ਨੇ ਰੋਲ ਅਦਾ ਕੀਤਾ। ਚੋਣਾਂ ਹੋ ਗਈਆਂ ਕਿਉਂਕਿ ਉਹਦਾ 'ਚ ਇੱਕ ਅਨਲਿਖਤ ਕਲੌਜ਼ ਇਹੀ ਸੀ ਉਸ ਸਮਝੌਤੇ ਦਾ ਕਿ ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇਗਾ ਔਰ ਚੋਣਾਂ ਹੋਈਆਂ, ਉਹ ਬਣ ਗਿਆ। ਹੁਣ ਨਾ ਤਾਂ ਉਸ ਅਕੋਰਡ ਦੇ ਥੱਲੇ ਚੰਡੀਗੜ੍ਹ ਦਿੱਤਾ, ਇਹ ਕੁਰਸੀ ਨੂੰ ਚੰਬੜ ਗਿਆ ਬਰਨਾਲਾ। ਰਾਦਰ ਬਰਨਾਲਾ ਇੰਟੈਲੀਜੈਂਸ ਏਜੰਸੀਆਂ ਦਾ ਹੱਥ ਠੋਕਾ ਬਣ ਕੇ ਪੰਜਾਬ ਦੇ ਵਿੱਚ ਰਿਬੈਰੋ ਨੂੰ ਲੈ ਕੇ ਆਇਆ ਜਿਹਨੇ ਬੁਲਟ ਫਾਰ ਬੁਲਟ ਦਾ ਕਾਨਸੈਪਟ ਦਿੱਤਾ। ਪਹਿਲੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਡਿਕਲੇਅਰਡਲੀ ਕਿ ਅਸੀਂ ਮਾਰਾਂਗੇ ਉਹਨੇ ਸ਼ੁਰੂ ਕੀਤੇ। ਔਰ ਉਸੇ ਦੌਰ ਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਜਿਹਨੂੰ ਆਪਰੇਸ਼ਨ ਮੰਡ ਦਾ ਨਾਂ ਦਿੱਤਾ ਬਰਨਾਲੇ ਦੇ ਥੱਲੇ ਰਿਬੈਰੋ ਪੰਜਾਬ ਪੁਲਿਸ ਦਾ ਮੁਖੀ ਸੀ SS ਡੋਗਰਾ ਤੇ ਕੈਪਟਨ ਕਮਲਜੀਤ। ਜਦੋਂ ਪਿੱਛੇ ਜੇ ਕੈਪਟਨ ਕਮਲਜੀਤ ਮਰਿਆ ਤੇ ਬੜੇ ਸਾਡੇ ਇੱਥੋਂ ਦੀਆਂ ਕੁਝ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿਣ ਵਾਲੀਆਂ ਅਖਬਾਰਾਂ ਨੇ ਉਹਨਾਂ ਨੇ ਵੀ ਉਹਦੇ ਸਪੈਸ਼ਲ ਅੰਕ ਕੱਢੇ ਕਿ ਜੀ ਕਮਲਜੀਤ ਇਹ ਤੇ ਕਮਲਜੀਤ ਉਹ। ਮੈਂ ਕਿਹਾ ਤੁਹਾਨੂੰ ਭੁੱਲ ਗਿਆ ਕਿ ਵੀ ਇਸ ਬੰਦੇ ਦੀ ਕਮਾਂਡ ਥੱਲੇ ਆਪਰੇਸ਼ਨ ਮੰਡ ਹੋਇਆ ਸੀ ਜਿਹਦੇ 'ਚ ਉਹਨਾਂ ਨੇ ਹੈਲੀਕਾਪਟਰ, ਬੁਲਡੋਜ਼ਰ ਔਰ ਹਰ ਕਿਸਮ ਦੀਆਂ ਕਿਸ਼ਤੀਆਂ ਇਸਤੇਮਾਲ ਕਰਕੇ ਜਿਹੜਾ ਮੰਡ ਇਲਾਕਾ ਹੈ ਕਪੂਰਥਲਾ, ਸੁਲਤਾਨਪੁਰ, ਇਹ ਸਾਰਾ ਜਿਹੜਾ ਮੈਸ਼ਡ ਏਰੀਆ ਹੈ ਇਸ ਦੇ ਵਿੱਚ ਇਹਨਾਂ ਨੇ ਕਿੰਨੀ ਬੰਬਾਰਟਮੈਂਟ ਕੀਤੀ, ਕਿੰਨੇ ਜਿਹੜੇ ਬੇਗੁਨਾਹ ਪੇਂਡੂ ਨੇ ਉਹਨਾਂ ਨੂੰ ਹਰਾਸ ਕੀਤਾ। ਸੋ ਅੱਜ ਦਾ ਦਿਨ ਜਿਹੜਾ ਇਸ ਦਿਨ ਇਹ ਆਪਰੇਸ਼ਨ ਮੰਡ ਇਹਨਾਂ ਸਾਰਿਆਂ ਨੇ ਔਰ ਬਰਨਾਲੇ ਦੀ ਸਰਕਾਰ ਵੇਲੇ ਕੈਪਟਨ ਕਮਲਜੀਤ ਮੋਹਰੀ ਰਿਬੈਰੋ ਪੁਲਿਸ ਦਾ ਮੁਖੀ ਇਹ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਅਕਸਰ ਯੂਜ਼ ਹੁੰਦੀ ਹੈ, ਜਿਵੇਂ ਬਾਦਲ ਦੇ ਬਾਰੇ ਅਸੀਂ ਆਪਣੀ ਪਿਛਲੀ ਲਿਖਤ ਵਿੱਚ ਵੀ ਕੀਤੀ ਕਿ ਵੈਨ ਦਾ ਰੋਮ ਵਾਜ਼ ਬਰਨਿੰਗ ਨੀਰੋ ਵਾਜ਼ ਪਲੇਇੰਗ ਦਾ ਫਲੂਟ ਔਰ ਪਲੇਇੰਗ ਦਾ ਫਿਡਲ ਵੀ ਕਹਿੰਦੇ ਨੇ। ਹੁਣ ਨੀਰੋ ਜਿਹੜਾ ਇਹ ਰੋਮ ਦਾ ਬਾਦਸ਼ਾਹ ਸੀ ਔਰ ਐਸਾ ਕਿਹਾ ਜਾਂਦਾ, ਹਾਲਾਂਕਿ ਹਿਸਟੋਰੀਕਲੀ ਇਹ ਗੱਲ ਠੀਕ ਨਹੀਂ ਹੈ ਪਰ ਇਹ ਐਕਸਪ੍ਰੈਸ਼ਨ ਨਿਕਲ ਆਈ ਕਿ 64 ਦੇ ਵਿੱਚ ਯਾਨੀ ਕਿ ਇਕੱਲਾ 64 2000 ਸਾਲ ਪਹਿਲਾਂ ਲਗਭਗ ਰੋਮ ਦੇ ਵਿੱਚ ਅੱਗ ਲੱਗ ਗਈ। ਉਹਨਾਂ ਦੇ 14 ਜ਼ੋਨ ਸੀ ਰੋਮ ਦੇ, 10 ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਤੇ ਜਿਹੜਾ ਨੀਰੋ ਬਾਦਸ਼ਾਹ ਸੀ ਉਹ ਆਪਣੀਆਂ ਮਿਊਜ਼ਿਕ ਪਾਰਟੀਆਂ ਕਰ ਰਿਹਾ ਸੀ, ਬੰਸਰੀਆਂ ਵਜਾ ਰਹੇ ਸੀ, ਰੋਮ ਸੜ ਰਿਹਾ ਸੀ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ। ਜਿਵੇਂ ਅੱਜ ਸਿੱਖ ਕੌਮ ਦਾ ਬੇੜਾ ਗਰਕ ਕਰ ਰਹੀਆਂ ਨੇ ਏਜੰਸੀਆਂ ਮਿਲ ਕੇ ਔਰ ਪੰਜਾਬ ਦੀ ਜਵਾਨੀ ਨੂੰ ਕਿੱਧਰ ਨੂੰ ਧੋ ਰਿਹਾ ਤੇ ਬਾਦਲ ਪਿਓ ਪੁੱਤਰ ਕੋੜਮਾ ਜਿਹੜਾ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਵੀ ਕੀ ਹੋ ਰਿਹਾ। ਸੋ ਇਹ ਨੀਰੋ ਵਾਲਾ ਇੱਥੇ ਉਹੀ ਉਦਾਹਰਣ ਹੈ ਕਿ ਰੋਮ ਸੜ ਰਿਹਾ ਸੀ ਔਰ ਨੀਰੋ ਬੰਸਰੀ ਵਜਾ ਰਿਹਾ ਸੀ। ਸੋ ਇਹ ਅੱਜ ਦਾ ਦਿਨ ਸੀ ਜਦੋਂ ਰੋਮ ਦੇ ਵਿੱਚੋਂ ਅੱਗ ਲੱਗੀ। 1536 ਦੇ ਵਿੱਚ ਇੰਗਲੈਂਡ ਨੇ ਇੱਕ ਆਪਣਾ ਕਰਕੇ ਮਤਾ ਇਹ ਕਿਹਾ ਜੀ ਅਸੀਂ ਪੋਪ ਨੂੰ ਨਹੀਂ ਮੰਨਦੇ। 1872 ਦੇ ਵਿੱਚ ਅੱਜ ਹੁਣ ਅਸੀਂ ਜਦੋਂ ਵੋਟ ਪਾਉਣ ਜਾਂਦੇ ਹਾਂ ਤਾਂ ਸੀਕ੍ਰੇਟ ਬੈਲਟ ਹੁੰਦੀ ਹੈ, ਲੇਕਿਨ ਪਹਿਲੀ ਵਾਰੀ 1872 ਚ ਬ੍ਰਿਟਨ ਨੇ ਇਹ ਸੀਕ੍ਰੇਟ ਬੈਲਟ ਜਿਹੜੀ ਹੈ ਇਹ ਇੰਟਰੋਡਿਊਸ ਕੀਤੀ। 1947 ਜਿਹਨੇ ਵੰਡ ਕੀਤੀ ਦੇਸ਼ ਦੀ ਔਰ ਸਾਰੇ ਪਾਸੇ ਸਫਰਿੰਗ ਹੋਈ, ਕਿੰਗ ਜਾਰਜ 6ਵੇਂ ਨੇ ਅੱਜ ਦੇ ਦਿਨ ਜਿਹੜਾ ਇੰਡੀਆ ਇੰਡੀਪੈਂਡੈਂਸ ਬਿੱਲ ਸੀ ਉਹਦੇ ਉੱਤੇ ਦਸਤਖਤ ਕੀਤੇ
ਔਰ 1977 ਦੇ ਵਿੱਚ ਵੀਅਤਨਾਮ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਬਣਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਨਾਲੇ ਵਰਲਡ ਹਿਸਟਰੀ ਸਾਂਝੀ ਕੀਤੀ। ਤੇ ਹੁਣ ਸਾਡਾ ਸਵਾਲ ਹੈ, ਕਸ਼ਮੀਰ ਵਿੱਚ BSF ਵੱਲੋਂ ਚਲਾਈ ਗੋਲੀ ਵਿੱਚ 6 ਵਿਅਕਤੀ ਮਾਰੇ ਗਏ, ਕਰਫਿਊ ਲਗਾ ਦਿੱਤਾ ਗਿਆ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਜਿਹੜੀਆਂ ਮੀਡੀਆ ਰਿਪੋਰਟਸ ਨੇ ਕਿ ਰਾਮਬਨ ਜ਼ਿਲ੍ਹੇ ਦਾ ਗੋਲ ਇਲਾਕਾ ਹੈ, ਉਹਦੇ 'ਚ ਇੱਕ ਧਾਰਮਿਕ ਵਿਅਕਤੀ ਮੌਲਵੀ ਜਿਹੜੇ ਨੇ ਉਹ ਜਾ ਰਹੇ ਸੀ, ਕਿਉਂਕਿ ਅੱਜ ਕੱਲ੍ਹ ਰਮਜ਼ਾਨ ਰੋਜ਼ੇ ਚੱਲ ਰਹੇ ਨੇ। BSF ਨੇ ਰੋਕਿਆ, ਉਹਨਾਂ ਦੇ ਕੋਲ ਕੁਰਾਨ ਵੀ ਸੀ ਜੀ। ਸੋ ਉਹਨਾਂ ਨੇ ਉਸ BSF ਵਾਲਿਆਂ ਨੇ ਕੁਰਾਨ ਮਜੀਦ ਦਾ ਅਪਮਾਨ ਕੀਤਾ, ਉਸ ਨੂੰ ਵੀ ਮਾਰਿਆ ਕੁੱਟਿਆ। ਜਦੋਂ ਉਹ ਆਪਣੇ ਲੋਕਾਂ ਤੱਕ ਗਿਆ ਜੀ, ਲੋਕ ਭੜਕੇ ਉਹ ਆਏ। ਸੋ ਬਜਾਏ ਕਿ BSF ਦਾ ਜਿਹੜਾ ਵੀ ਕਮਾਂਡੈਂਟ ਉੱਥੇ ਸੀ ਉਹਨਾਂ ਦੀ ਗੱਲ ਸੁਣਦਾ ਔਰ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿੰਦਾ, ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਗਈ। 6 ਮੌਤਾਂ ਹੋਈਆਂ ਨੇ, 50 ਤੋਂ ਜ਼ਿਆਦਾ ਲੋਕ ਜ਼ਖਮੀ ਨੇ। ਸੋ ਇਹ ਘੱਟ ਗਿਣਤੀਆਂ ਦੇ ਨਾਲ ਹੁੰਦਾ ਹੀ ਰਹੇਗਾ। ਅੱਜ ਕਸ਼ਮੀਰ 'ਚ ਹੋਇਆ, ਪੰਜਾਬ 'ਚ ਹੀ ਕੁਛ ਕਰਦੇ ਰਹੇ ਨੇ, ਗੁਜਰਾਤ 'ਚ ਹੋ ਰਿਹਾ। ਸੋ ਇਹ ਇੱਕ ਦੁੱਖ ਦੀ ਗੱਲ ਹੈ ਔਰ ਅਸੀਂ ਆਪਣੇ ਉਹਨਾਂ ਮੁਸਲਮਾਨ ਵੀਰਾਂ ਭੈਣਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਜੀ, ਜਿਨ੍ਹਾਂ ਦੇ ਪਿਆਰੇ ਜਿਹੜੇ ਨੇ ਇਸ ਫਾਇਰਿੰਗ ਦੇ ਵਿੱਚ ਮਾਰੇ ਗਏ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦੀ ਭੂਮਿਕਾ ਸੰਬੰਧੀ ਭਾਸ਼ਣ ਦਿੱਤਾ ਜਾ ਰਿਹਾ ਹੈ, ਇਸ ਬਾਰੇ ਤੁਹਾਡੇ ਕੀ ਕਹਿਣਾ ਹੈ? ਦੇਖੋ, ਅੱਜ 18 ਜੁਲਾਈ ਹੈ, ਕੱਲ ਜੋ ਬਾਈਡਨ ਜਾ ਰਿਹਾ ਇੰਡੀਆ ਦੇ ਦੌਰੇ ਤੇ ਜੀ। ਅੱਜ ਉਹਨੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ 'ਚ ਕਿ ਇੰਡੀਆ ਦਾ ਕੀ ਰੋਲ ਹੋਏਗਾ, ਇੱਕ ਦਿਨ ਪਹਿਲਾਂ ਉਹ ਇੰਡੀਅਨ ਅਮਰੀਕਨਸ ਦੇ ਇੱਕ ਡੈਲੀਗੇਸ਼ਨ ਨੂੰ ਮਿਲਿਆ। ਪਿਛਲੇ ਹਫ਼ਤਿਆਂ 'ਚ ਭਾਰਤ ਦੇ ਦੋਨੋਂ ਮਿਨਿਸਟਰ P ਚਿਦੰਬਰਮ, ਆਨੰਦ ਸ਼ਰਮਾ ਆਏ ਹੋਏ ਸੀ। ਸੋ ਹੁਣ ਇਹਨਾਂ ਨੇ 2014 'ਚ ਨਿਕਲਣਾ ਉੱਥੋਂ ਅਫਗਾਨਿਸਤਾਨ 'ਚੋਂ, ਇੰਡੀਆ ਨੂੰ ਵਿੱਚ ਫਸਾਉਣਾ ਚਾਹੁੰਦੇ ਨੇ। ਪਰ ਇਹ ਗੱਲ ਚੱਲਣੀ ਨਹੀਂ ਹੈ ਅਮਰੀਕਾ ਦੀ, ਕਿਉਂਕਿ ਜਿੱਥੇ ਇੰਡੀਆ ਨੂੰ ਫਸਾਉਣ ਦੀ ਗੱਲ ਆਏਗੀ ਪਾਕਿਸਤਾਨ ਜਿਹੜਾ ਉਹ ਉਸ ਤੇ ਅਫੈਂਡਡ ਹੁੰਦਾ ਹੈ, ਰਾਈਟਲੀ ਸੋ, ਕਿਉਂਕਿ ਇੰਡੀਆ ਦਾ ਤਾਂ ਕੋਈ ਬਾਰਡਰ ਨਹੀਂ ਲੱਗਦਾ ਅਫਗਾਨਿਸਤਾਨ ਨਾਲ। ਤੇ ਅਮਰੀਕਾ ਦਾ ਇਹੀ ਹੈ ਵੀ ਇੰਡੀਆ ਨੂੰ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਓ ਤਾਂ ਕਿ ਅਮਰੀਕਨ ਇੰਟਰਸਟ ਉੱਥੇ ਸਰਵ ਹੁੰਦੇ ਰਹਿਣ। ਜੇ ਅਮਰੀਕਨਸ ਜਿਹੜੇ ਨੇ, ਜੋ ਬਾਈਡਨ ਇੱਕ ਸਿਆਣਾ ਬੰਦਾ ਹੈ, ਸੈਨੇਟ ਦੇ ਵਿੱਚ ਵੀ ਰਿਹਾ, ਫੋਰਨ ਅਫੇਅਰਸ ਕਮੇਟੀ ਦਾ ਚੇਅਰਮੈਨ, ਸਮਝਦਾ ਹੈ ਪੋਲਿਟਿਕਸ ਨੂੰ। ਪਰ ਸਾਨੂੰ ਇਹ ਲੱਗਦਾ ਵੀ ਜਿਹੜਾ ਇੰਡੀਆ ਨੂੰ ਅਫਗਾਨਿਸਤਾਨ 'ਚ ਕੋਈ ਰੋਲ ਦੇਣ ਦੀ ਗੱਲ ਹੈ, ਇਹ ਅਮਰੀਕਾ ਦੇ ਹਿੱਤਾਂ 'ਚ ਨਹੀਂ ਹੈ ਜੀ, ਇਹ ਸਿੱਖਾਂ ਦੇ ਹਿੱਤਾਂ 'ਚ ਵੀ ਨਹੀਂ ਹੈ ਔਰ ਈਵਨ ਉਸ ਖਿੱਤੇ ਦੇ ਹਿੱਤਾਂ 'ਚ ਵੀ ਨਹੀਂ ਹੈ। ਇਹ ਇੱਕ ਨਵੀਂ ਰਾਈਵਲਰੀ ਪੈਦਾ ਕਰੇਗਾ, ਪਰ ਇਹ ਜਿਹੜੀ ਉਹਦੀ ਸਪੀਚ ਹੈ ਉਹ ਇਸੇ ਦਾ ਹੀ ਹਿੱਸਾ ਹੈ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, 2 ਚੀਨੀ ਹੈਲੀਕਾਪਟਰ ਲਦਾਖ ਸੈਕਟਰ ਵਿੱਚ ਭਾਰਤੀ ਹਦੂਦ ਵਿੱਚ ਆ ਵੜੇ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹਨਾਂ ਬਾਰੇ ਇੱਕ ਉਹ ਲਤੀਫਾ ਜਾਂ ਜੋਕ ਮਸ਼ਹੂਰ ਰਿਹਾ ਹੈ ਵੀ ਕਿਸੇ ਨੇ ਕੁੱਟਿਆ ਤੇ ਉਹਨੇ ਕਿਹਾ ਅੱਗੋਂ ਇਬ ਕੀ ਬਾਰ ਮਾਰ ਤੋਂ ਦੇਖੋ, ਉਹਨੇ 2 ਹੋਰ ਛੱਡੀਆਂ, ਉਹਨੇ ਕਿਹਾ ਜੀ ਇਬ ਕੀ ਬਾਰ ਮਾਰ ਤੋਂ ਦੇਖੋ। ਸੋ ਇਹੀ ਹਾਲ ਹੋ ਰਿਹਾ ਕਿ ਵੀ ਉਹਨਾਂ ਨੇ 5 ਪਹਿਲਾਂ ਆ ਕੇ ਟੈਂਟ ਗੱਡੇ, ਇਹਨਾਂ ਨੇ ਕਿਹਾ ਜੀ ਹੁਣ ਅਸੀਂ ਪ੍ਰੋਟੈਸਟ ਕਰਦੇ ਹਾਂ ਜੀ। ਫਿਰ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਜੀ ਹੁਣ ਗੱਲਬਾਤ ਹੋ ਰਹੀ ਹੈ, ਸਾਡਾ ਡਿਫੈਂਸ ਮਿਨਿਸਟਰ ਜਾ ਰਿਹਾ, ਉਹਨਾਂ ਨੇ ਆ ਕੇ ਉਹਨਾਂ ਦਾ ਕੈਮਰਾ, ਸਰਵੇਲੈਂਸ ਕੈਮਰਾ ਲੈ ਗਏ, ਬੜਾ ਇਹਨਾਂ ਨੇ ਰੌਲਾ ਪਾਇਆ, ਉਹਨੇ ਟੁੱਟਾ ਕੈਮਰਾ ਦੇ ਦਿੱਤਾ ਵੀ ਆਹ ਲਓ ਇਹਨੂੰ ਰੱਖ ਲਓ ਮਿਊਜ਼ੀਅਮ 'ਚ ਸੰਭਾਲ ਕੇ। ਹੁਣ ਡਿਫੈਂਸ ਮਿਨਿਸਟਰ ਵਾਪਸ ਆਇਆ, ਇਹਨਾਂ ਨੇ ਕਿਹਾ ਜੀ ਬਸ ਗੱਲਬਾਤ ਹੋ ਗਈ ਹੈ। ਔਰ ਇਹਨਾਂ ਦੀ ਆਪਣੀ ਖਬਰ ਹੈ ਕਿ 11 ਜੁਲਾਈ ਨੂੰ 2 ਜਿਹੜੇ ਚਾਈਨੀਜ਼ ਚੌਪਰਸ ਨੇ ਉਹ ਉਸ ਖੇਤਰ ਦੇ ਵਿੱਚ ਹੀ, ਲਦਾਖ ਡਿਵੀਜ਼ਨ ਦੇ ਵਿੱਚ ਆਏ। ਕੁਛ ਮਿੰਟ ਉਹਨਾਂ ਨੇ ਇਹਨਾਂ ਦੀਆਂ ਪੋਸਟਾਂ ਦੇ ਉੱਤੇ ਉਹਨਾਂ ਨੇ ਸਰਕਲ ਕੀਤਾ ਔਰ ਵਾਪਸ ਚਲੇ ਗਏ। ਤੇ ਇੰਟਰਸਟਿੰਗ ਹੈ ਜਿਹੜਾ ਉਹਨਾਂ ਦੀ ਕਮੈਂਟਰੀ ਹੈ ਕਿ ਉਹਨਾਂ ਦੇ ਬੁਲਾਰੇ ਨੇ ਕਿਹਾ ਜੀ ਆਰਮੀ ਇਜ਼ ਮੋਨੀਟਰਿੰਗ ਦਾ ਸਿਚੁਏਸ਼ਨ ਐਂਡ ਰਿਪੋਰਟ ਹੈਜ਼ ਬੀਨ ਸੈਂਟ ਟੂ ਡਿਫੈਂਸ ਮਿਨਿਸਟਰੀ। ਜੀ ਅਸੀਂ ਉਹਨੂੰ ਮੋਨੀਟਰ ਕਰ ਲਿਆ ਸਿਚੁਏਸ਼ਨ ਨੂੰ ਤੇ ਡਿਫੈਂਸ ਮਿਨਿਸਟਰੀ ਨੂੰ ਰਿਪੋਰਟ ਭੇਜ ਦਿੱਤੀ ਹੈ। ਇਹੀ ਹੈ ਇਬ ਕੀ ਬਾਰ ਮਾਰ ਤੋਂ ਦੇਖੋ, ਉਹਨਾਂ ਨੇ ਫੇਰ ਆ ਜਾਣਾ ਅਗਲੇ ਹਫਤੇ, ਇਹਨਾਂ ਨੇ ਕਹਿਣਾ ਇਬ ਕੀ ਬਾਰ ਮਾਰ ਤੋਂ ਦੇਖੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਸਵਾਲਾਂ ਦੇ ਜਵਾਬ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ 2 ਸ਼ਲੋਕ ਚੁਣੇ ਨੇ। ਬੇਸ਼ੱਕ ਵਰਣ ਆਸ਼ਰਮ ਜ਼ਾਤ ਪਾਤੀ ਵੰਡ ਬ੍ਰਾਹਮਣ ਨੇ ਕੀਤੀ ਹੈ ਜੀ, ਮਨੂ ਨੇ ਉਸ ਦੇ ਉੱਤੇ ਫਰਦਰ ਆਪਣੀ ਮੋਹਰ ਲਾਈ ਮਨੂ ਸਮ੍ਰਿਤੀ ਦੇ ਨਾਲ ਜੀ, ਤੇ ਉਹਨਾਂ ਦੇ ਫਰਜ਼ ਵੀ ਜਿਹੜੇ ਹੈ ਉਹਨਾਂ ਨੇ ਉਹਨਾਂ ਦੇ ਧਰਮ ਡਿਕਲੇਅਰ ਕੀਤੇ ਕਿ ਜੀ ਬ੍ਰਾਹਮਣ ਦਾ ਧਰਮ ਪੂਜਾ ਕਰਵਾਉਣਾ ਹੈ ਜੀ, ਵਿਦਿਆ ਦੇਣਾ ਹੈ, ਤੇ ਉਹ ਬਿਲਕੁਲ ਕਿਸੇ ਕਾਨੂੰਨ ਦੀ ਜ਼ਾਤ 'ਚ ਨਹੀਂ ਆਉਂਦਾ। ਉਹ ਮਰਡਰ ਕਰਦੇ, ਉਹ ਰੇਪ ਕਰਦੇ, ਉਹ ਕੁਛ ਕਰਦੇ, ਉਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਰਾਜੇ ਦੇ ਉੱਤੇ ਬਾਈਂਡਿੰਗ ਕੀਤਾ ਹੈ ਕਿ ਜੀ ਉਹ ਆਪਣੇ ਰਾਜ ਦਰਬਾਰ ਦੇ ਵਿੱਚ ਬ੍ਰਾਹਮਣ ਨੂੰ ਰੱਖੇ ਔਰ ਉਹ ਜਿਹੜਾ ਰਾਜ ਬ੍ਰਾਹਮਣ ਦੇ ਕਹਿਣ ਦੇ ਉੱਤੇ ਹੀ ਕੰਮ ਕਰੇ ਜੀ। ਦੂਸਰੇ ਵਰਗ ਕਸ਼ਤਰੀ, ਉਹਨਾਂ ਨੇ ਕਿਹਾ ਕਿ ਜੀ ਕਸ਼ਤਰੀ ਦਾ ਕੰਮ ਹੈ ਕਿ ਉਹ ਬ੍ਰਾਹਮਣ ਦੀ ਆਗਿਆ ਦੇ ਮੁਤਾਬਕ ਰਾਜ ਕਰੇ ਜੀ ਔਰ ਖੁੱਲ ਕੇ ਦਾਨ ਦੇ
ਇਸ ਲਈ ਕਿਉਂਕਿ ਰਾਜਿਆਂ ਦੇ ਕੋਲ ਹੀ ਧਨ ਹੁੰਦਾ ਸੀ ਤੇ ਰਾਜਿਆਂ ਨੇ ਦਾਨ ਕਰੂ ਤੇ ਦਾਨ ਲੈਣ ਦਾ ਅਧਿਕਾਰੀ ਫੇਰ ਬ੍ਰਾਹਮਣ ਹੈ। ਪਹਿਲਾਂ ਉਹ ਕੁਲਪ੍ਰੋਤ ਬਹਿ ਕੇ ਉਹਨੂੰ ਆਰਡਰ ਕਰ ਰਿਹਾ ਕਰ, ਫਿਰ ਉਹ ਬਹਿ ਜਾਂਦੇ ਸੀ ਆ ਕੇ ਜੀ ਪਹਿਲਾਂ ਤੂੰ ਯੱਗ ਕਰਾ, ਅਸ਼ਵਮੇਘ ਯੱਗ, ਗੱਜਮੇਘ ਯੱਗ, ਗੌਮੇਘ ਯੱਗ ਜੀ। ਉਹਨਾਂ ਦੇ ਜੇ ਤੁਸੀਂ ਖਰਚੇ ਦੇਖੋ ਤੇ ਉਹ ਉਜਾੜ ਦੇਣ ਵਾਲੇ ਸੀ, ਪਰ ਉਸ ਯੱਗ ਜਿਹੜੇ ਸੀ ਉਹਦਾ ਸਭ ਤੋਂ ਵੱਡਾ ਹਿੱਸਾ ਜਾਂ ਖਰਚਾ ਉਹ ਬ੍ਰਾਹਮਣ ਨੂੰ ਦਾਨ ਦੇਣਾ ਸੀ, ਉਹਦੇ ਬਿਨਾਂ ਯੱਗ ਸਫਲ ਨਹੀਂ ਸੀ ਹੁੰਦੇ। ਸੋ ਕਸ਼ਤਰੀ ਨੂੰ ਇਸ ਕੰਮੇ ਲਾਤਾ ਕਿ ਵੀ ਤੂੰ ਇਹੀ ਕਰਨਾ ਜੀ। ਤੇ ਵੈਸ਼ਯ ਜਿਹੜਾ ਤੀਸਰਾ ਸੀ ਉਹਨੂੰ ਕਿਹਾ ਵੀ ਠੀਕ ਹੈ ਖੇਤੀਬਾੜੀ ਕੋ ਕਰ ਰਿਹਾ, ਕੋਈ ਨਿੱਕਾ ਮੋਟਾ ਵਪਾਰ ਕਰ ਰਿਹਾ, ਕੋਈ ਹੋਰ ਕਰ ਰਿਹਾ, ਵੀ ਤੂੰ ਆਪਣਾ ਢਿੱਡ ਤਾਂ ਭਰਨਾ ਹੀ ਹੈ ਪਰ ਬਾਕੀਆਂ ਦਾ ਵੀ ਭਰ। ਤੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਉਹਨਾਂ ਨੂੰ ਕਿਹਾ ਜੀ ਤੁਹਾਡੇ ਕੋਈ ਹਕੂਕ ਨਹੀਂ ਹੈਗੇ, ਤੁਸੀਂ ਵੇਦ ਦਾ ਮੰਤਰ ਵੀ ਨਹੀਂ ਸੁਣ ਸਕਦੇ, ਤੇ ਤੁਹਾਡਾ ਇਹ ਹੈ ਵੀ ਤੁਸੀਂ ਬ੍ਰਾਹਮਣਾਂ ਦੀ ਔਰ ਕਸ਼ਤਰੀਆਂ ਦੀ ਸੇਵਾ ਕਰਨੀ ਹੈ, ਉੱਚ ਜਾਤੀਆਂ ਦੀ, ਤੁਹਾਡਾ ਇਹੀ ਧਰਮ ਹੈ। ਔਰ ਇਹਨੂੰ ਧਰਮ ਦਾ ਨਾਮ ਦਿੱਤਾ ਗਿਆ ਕਿ ਬ੍ਰਾਹਮਣ ਧਰਮ ਇਹ ਹੈ ਜਿਹੜੇ ਉਹਦੇ ਰਾਈਟ ਗਿਣੇ ਨੇ, ਕਸ਼ਤਰੀ ਔਰ ਅਦਰਵਾਈਜ਼ ਧਰਮ ਦਾ ਕੋਈ ਹਿਊਮੈਨਿਟੇਰੀਅਨਿਜ਼ਮ ਜਾਂ ਇਨਸਾਨੀਅਤ ਕੋਈ ਧਰਮ ਨਹੀਂ ਹੈ। ਹੁਣ ਇਹ ਤਾਂ ਬ੍ਰਾਹਮਣਾਂ ਦੀ ਡੈਫੀਨੇਸ਼ਨ ਸੀ। ਸੋ ਗੁਰੂ ਸਾਹਿਬ ਨੇ ਜਿੱਥੇ ਗੁਰਬਾਣੀ ਦੇ ਵਿੱਚ ਬਾਣੀ ਨੂੰ ਆਧਾਰ ਬਣਾ ਕੇ ਮਹੀਨਿਆਂ ਦੀ ਦੂਸਰਿਆਂ ਦੀ ਵਿਆਖਿਆ ਕੀਤੀ, ਬ੍ਰਾਹਮਣ ਔਰ ਕਸ਼ਤਰੀ ਨੂੰ ਵੀ ਡਿਫਾਈਨ ਕੀਤਾ ਕਿ ਵੀ ਅਸੀਂ ਬ੍ਰਾਹਮਣ ਕਿਹਨੂੰ ਕਵਾਂਗੇ। ਸੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਕਿ ਬ੍ਰਾਹਮਣ ਉਹ ਹੈ ਜਿਸ ਨੇ ਰੱਬ ਨੂੰ ਪਾ ਲਿਆ, ਜੋ ਬਿੰਦੈ ਬ੍ਰਹਮ ਔਰ ਬ੍ਰਹਮਣ, ਇਹ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਜਿਹੜਾ ਰੱਬ ਦੇ ਨਾਲ ਮਿਲ ਗਿਆ ਹੈ, ਬ੍ਰਹਮਾ ਦਾ ਹਿੱਸਾ ਹੈ, ਉਹ ਬ੍ਰਾਹਮਣ ਹੈ। ਇਹ ਨਹੀਂ ਜਾਤ ਪਾਤੀ ਬ੍ਰਾਹਮਣ ਨਹੀਂ ਹੈ, ਮਨੂ ਦਾ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਤੇ ਜਿਹੜਾ ਰੱਬ ਦੇ ਨਾਲ ਮਿਲ ਗਿਆ ਉਹਦੇ ਚ ਜਪ ਵੀ ਹੋਏਗਾ, ਉਹਦੇ ਚ ਤਪ ਵੀ ਹੋਏਗਾ, ਉਹਦੇ ਚ ਸੰਜਮ ਵੀ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਬ੍ਰਾਹਮਣ ਤੁਰਿਆ ਫਿਰਦਾ ਹੈ ਇਹਦੇ ਕੋਲ ਜਪ ਤਪ ਸੰਜਮ ਕੁਝ ਨਹੀਂ ਹੈ, ਜਿਹੜਾ ਰੱਬ ਨਾਲ ਮਿਲਿਆ ਉਹ ਇਹਨਾਂ ਗੁਣਾਂ ਚ ਹੈ। ਸੀਲ ਸੰਤੋਖ ਕਾ ਰਾਖੇ ਧਰਮ, ਉਹਦਾ ਧਰਮ ਕੋਈ ਵਿਦਿਆ ਦੇਣਾ ਜਾਂ ਦਾਨ ਲੈਣਾ ਨਹੀਂ ਹੈ, ਉਹਦਾ ਧਰਮ ਹੈ ਕਿ ਉਹ ਸੀਲ ਤੇ ਸੰਤੋਖ ਦੇ ਵਿੱਚ ਕੰਟੈਂਪਲੇਸ਼ਨ ਰੱਖੇ, ਫੇਥ ਰੱਖੇ, ਹਿਊਮਿਲਿਟੀ ਰੱਖੇ। ਬੰਧਨ ਤੋੜੈ ਹੋਵੈ ਮੁਕਤ, ਜਿਹੜਾ ਰੱਬ ਦੇ ਨਾਲ ਮਿਲਿਆ ਉਹਨੇ ਸਾਰੀਆਂ ਗੁਲਾਮੀਆਂ ਤੋੜ ਦਿੱਤੀਆਂ ਨੇ, ਉਹ ਆਜ਼ਾਦ ਹੈ। ਸੋਈ ਬ੍ਰਾਹਮਣ ਪੂਜਣ ਜੁਗਤ। ਹੁਣ ਉਹ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ, ਇਹ ਡੈਫੀਨੇਸ਼ਨ ਹੈ। ਤੇ ਖੱਤਰੀ ਬਾਰੇ ਕਸ਼ਤਰੀ ਬਾਰੇ ਦੋ ਤਿੰਨ ਲਾਈਨਾਂ 'ਚ ਗੁਰੂ ਸਾਹਿਬ ਨੇ ਫਰਮਾਇਆ, ਖੱਤਰੀ ਸੋ ਜੋ ਕਰਮਾ ਕਾ ਸ਼ੂਰ, ਹੀਰੋ ਇਨ ਗੁੱਡ ਡੀਡਸ। ਇਹ ਨਹੀਂ ਹੈ ਵੀ ਬ੍ਰਾਹਮਣ ਦਾ ਬਣਾਇਆ ਕਸ਼ਤਰੀ ਹੈ। ਪੁੰਨ ਦਾਨ ਕਾ ਕਰੇ ਸਰੀਰ, ਇਹ ਨਹੀਂ ਕਿ ਬ੍ਰਾਹਮਣਾਂ ਨੂੰ ਉਹ ਦਾਨ ਦੇ ਜਿਹੜਾ ਆਪਣੇ ਸਰੀਰ ਨੂੰ ਹੀ ਰੱਬ ਦੇ ਲੇਖੇ ਲਾ ਦੇ। ਔਰ ਕਿਵੇਂ ਲਾਏ, ਖੇਤ ਪਛਾਣੈ ਬੀਜੇ ਦਾਨ, ਉਹ ਸਮਝੇ ਕਿ ਜਿਵੇਂ ਐਵੇਂ ਹਰ ਖੇਤ ਦੇ ਵਿੱਚ ਬੀਜ ਨਹੀਂ ਪਾਇਆ ਜਾਂਦਾ। ਔਰ ਕੀ ਉਹਦਾ ਖੇਤ ਹੈ, ਸੋ ਖੱਤਰੀ ਦਰਗਹਿ ਪਰਵਾਨ, ਲੱਭ ਲੋਭ ਜੇ ਕੂੜ ਕਮਾਵੇ, ਆਪਣਾ ਕੀਤਾ ਆਪੇ ਪਾਵੇ। ਕਿ ਜਿਹੜਾ ਕਸ਼ਤਰੀ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਉਪਕਾਰ ਦੇ ਵਿੱਚ ਲਾਉਂਦਾ ਹੈ, ਬੇਮਤਲਬ ਕਿਸੇ ਨੂੰ ਦਾਨ ਨਹੀਂ ਦਿੰਦਾ। ਖੇਤ ਪਛਾਣੇ, ਉਹ ਦੇਖੇ ਵੀ ਕਿਹੜੇ ਕਿੱਥੇ ਬੀਜ ਪਾਉਣੇ। ਔਰ ਲੱਭ ਲੋਭ ਤੋਂ ਉਸਨੇ ਛੁਟਕਾਰਾ ਪਾਇਆ ਹੋਇਆ। ਸੋ ਖੱਤਰੀ ਦਰਗਾਹ ਪ੍ਰਵਾਨ, ਉਹ ਜਿਹੜਾ ਕਸ਼ਤਰੀ ਹੈ ਰੀਅਲ, ਉਹ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਸੋ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਔਰ ਕਸ਼ਤਰੀ ਨੂੰ, ਬ੍ਰਾਹਮਣ ਦੀ ਡੈਫੀਨੇਸ਼ਨਸ ਨੂੰ ਨੈਗੇਟ ਕਰਕੇ ਗੁਰਮਤ ਦੀ ਡੈਫੀਨੇਸ਼ਨ ਦੇ ਵਿੱਚ ਡਿਫਾਈਨ ਕੀਤਾ ਹੈ ਕਿ ਵੀ ਇਹ ਕੀ ਨੇ ਔਰ ਕੀ ਹੋਣੇ ਚਾਹੀਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।